ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਯੂਕਰੇਨ ਤੇ ਰਸ਼ੀਆ ਨੂੰ ਲੈ ਕੇ ਆਪਾਂ ਤਾਂ ਪੰਜਾਬੀ ਜਿਹੜੀ ਯੂਐਸਏ ਵੱਲੋਂ ਅਰਦਾਸ ਹੀ ਕਰਦੇ ਹਾਂ ਵੀ ਲੜਾਈ ਛੇਤੀ ਖਤਮ ਹੋਣੀ ਚਾਹੀਦੀ ਆ। ਆਮ ਲੋਕ ਵਿਚਾਰੇ ਜਿਹੜੇ ਆ ਨਹੀਂ ਮਰਨੇ ਚਾਹੀਦੇ। ਬਹੁਤ ਬੁਰਾ ਹਾਲ ਹੈਗਾ ਯੂਕਰੇਨ ਦੇ ਵਿੱਚ ਇਸ ਵੇਲੇ, ਤੇ ਕਾਮਰੇਡ ਪੂਰਾ ਜਿਹੜਾ ਆ ਧੱਕਾ ਕਰ ਰਹੇ ਹੈਗੇ ਆ। ਤੇ ਲੇਟੈਸਟ ਖਬਰ ਰਾਜਕਨਵੀਰ ਸਿੰਘ ਜੀ ਇਹ ਆ ਰਹੀ ਆ ਵੀ ਰਸ਼ੀਆ ਤੇ ਯੂਕਰੇਨ ਜੰਗ ਦੇ ਦੌਰਾਨ ਰਸ਼ੀਆ ਵਾਲਿਆਂ ਨੇ 400 ਦੇ ਕਰੀਬ ਆਪਣੇ ਮਿਲਸ਼ੀਆ ਗਰੁੱਪ ਇੱਕ ਹੈਗਾ ਆ, ਉਹ ਵੈਗਨਰ ਗਰੁੱਪ ਸੈਸਨਸ ਉਹ ਭੇਜੇ ਹੈਗੇ ਯੂਕਰੇਨ ਦੇ ਵਿੱਚ, ਜਿਹੜੇ ਕਿ ਉੱਥੇ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦਾ ਅਸੈਸੀਨੇਟ ਕਰਨਗੇ। ਸੋ ਇਹ ਟਾਈਮਜ਼ ਰਿਪੋਰਟ ਦੇ ਮੁਤਾਬਕ ਆਈ ਆ ਵੀ ਕੀਵ ਜਿਹੜੀ ਉੱਥੇ ਦੀ ਰਾਜਧਾਨੀ ਹੈਗੀ ਆ ਉੱਥੇ ਇਹ ਗਰੁੱਪ ਪਹੁੰਚਿਆ ਹੋਇਆ ਹੈਗਾ। ਸੋ ਯੂਕਰੇਨ ਦੀ ਸਰਕਾਰ ਨੇ ਵੀ ਅਲਰਟ ਕੀਤਾ ਆ ਵੀ ਹੋ ਸਕਦਾ ਜਿਹੜੀ ਮਰਜ਼ੀ ਉਹ ਵਰਦੀ ਪਾਈ ਹੋਵੇ ਵੀ ਤੁਹਾਨੂੰ ਲੱਗਣਗੇ ਹੋਵੇ ਯੂਕਰੇਨ ਦੀ ਆ ਤੇ ਮੁੜ ਕੇ ਉਹ ਤੁਹਾਡੇ ਤੇ ਹੀ ਅਟੈਕ ਕਰ ਦੇਣ। ਤੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਅੱਜ ਇੱਕ ਚਿੱਠੀ ਵੀ ਲਿਖੀ ਹੈਗੀ ਯੂਰਪੀਅਨ ਯੂਨੀਅਨ ਨੂੰ ਵੀ ਮੇਰੇ ਮੁਲਕ ਨੂੰ ਛੇਤੀ ਤੋਂ ਛੇਤੀ ਜਿਹੜਾ ਆ ਯੂਰਪੀਅਨ ਯੂਨੀਅਨ ਦੇ ਵਿੱਚ ਜੁਆਇਨ ਕੀਤਾ ਜਾਵੇ। ਦੂਸਰੇ ਪਾਸੇ ਯੂਕਰੇਨ ਤੇ ਰਸ਼ੀਆ ਦੀ ਪੀਸ ਟਾਕ ਚੱਲ ਰਹੀ ਸੀ, ਉਹ ਹੁਣ ਖਤਮ ਹੋ ਗਈ ਹੈਗੀ ਆ। ਹਜੇ ਤੱਕ ਇਹ ਰਿਪੋਰਟ ਨਹੀਂ ਆਈ ਉਹਦੇ ਵਿੱਚ ਕੀ ਕੁਝ ਵਾਪਰਿਆ ਹੈਗਾ। ਬ੍ਰਿਟਿਸ਼ ਤੇ ਯੂਐਸ ਆਫੀਸ਼ੀਅਲਸ ਨੇ ਜਿਹੜਾ ਇੱਕ ਪੁਟਨ ਨੇ ਇਹ ਕਿਹਾ ਵੀ ਹੁਣ ਨਿਊਕਲੀਅਰ ਵੀ ਮੇਰੇ ਤਿਆਰ ਹੈਗੇ ਆ। ਨਿਊਕਲੀਅਰ ਥ੍ਰੈਟ ਨੂੰ ਇੱਕ ਤਰ੍ਹਾਂ ਦੇ ਨਾਲ ਉਹਨੇ ਪਲੇ ਡਾਊਨ ਕੀਤਾ। ਉਹਨੇ ਕਿਹਾ ਵੀ ਇਹ ਮਾੜੀ ਗੱਲ ਆ, ਇੱਦਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਨਹੀਂ ਕਰਨੀਆਂ ਚਾਹੀਦੀਆਂ। ਜੀ, ਨਿਊਕਲੀਅਰ ਦੇ ਨਾਲ ਕੰਮ ਕਰਨ ਵਾਲੇ ਜਿੰਨੇ ਵੀ ਆ ਉਹਨਾਂ ਸਾਰਿਆਂ ਦੀਆਂ ਛੁੱਟੀਆਂ ਰੱਦ ਕਰਕੇ ਤੁਰੰਤ ਪੁਤਿਨ ਨੇ ਉਹਨਾਂ ਨੂੰ ਵਾਪਸ ਕੰਮ ਦੇ ਉੱਤੇ ਜਿਹੜਾ ਉਹ ਸੱਦ ਲਿਆ ਹੈਗਾ ਆ। ਸੋ ਖਤਰਾ ਜਿਹੜਾ ਆ ਉਹ ਡਰਾਵਾ ਜਿਹੜਾ ਇਸ ਟਾਈਮ ਦੇ ਰਿਹਾ ਆ। ਉਧਰ ਜਿਸ ਮੁਲਕ ਦੀ ਵਰਤੋਂ ਕਰਦੇ ਹੋਏ ਯੂਕਰੇਨ ਦੇ ਉੱਤੇ ਹਮਲਾ ਕਰ ਰਿਹਾ ਆ ਬੈਲਾਰੂਸ, ਹੁਣ ਸੂਤਰਾਂ ਦੇ ਮੁਤਾਬਕ, ਹੁਣ ਜਿਹੜੀ ਇੰਟੈਲੀਜੈਂਸ ਦੇ ਮੁਤਾਬਕ ਕਹਿੰਦੇ ਆ ਵੀ ਇਹ ਉਹਨਾਂ ਨੂੰ ਲੱਗ ਰਿਹਾ ਆ ਵੀ ਬੈਲਾਰੂਸ ਵੀ ਇਸ ਜੰਗ ਨੂੰ ਜੁਆਇਨ ਕਰਨ ਵਾਲਾ ਆ। ਇਸ ਯੁੱਧ ਦੇ ਵਿੱਚ ਰੂਸ ਦਾ ਸਾਥ ਦੇਣ ਦੇ ਲਈ ਤਿਆਰੀ ਖਿੱਚੀ ਬੈਠਾ ਹੈਗਾ ਆ। ਸੋ ਜੇ ਇੱਦਾਂ ਕਰਦਾ ਆ ਕੀ ਫਿਰ ਉਸ ਤੋਂ ਬਾਅਦ ਦੇ ਵਿੱਚ ਹੋਰ ਮੁਲਕ ਯੂਕਰੇਨ ਦੀ ਸਹਾਇਤਾ ਦੇ ਲਈ ਉਹ ਆ ਸਕਣਗੇ ਜਾਂ ਨਹੀਂ ਆ ਸਕਣਗੇ, ਇਹ ਇੱਕ ਵੱਡਾ ਜਿਹੜਾ ਉਹ ਸਵਾਲ ਹੈਗਾ ਆ। ਬੈਲਾਰੂਸ ਦਾ ਜਿਹੜਾ ਪ੍ਰੈਜ਼ੀਡੈਂਟ ਆ ਲੁਕਾਸ਼ੈਂਕੋ, ਉਹ ਤਾਂ ਆਲਰੇਡੀ ਪੁਤਿਨ ਦਾ ਪਿੱਠੂ ਹੀ ਜਿਹੜਾ ਉਹ ਮੰਨਿਆ ਜਾਂਦਾ ਆ। ਬਹੁਤ ਜ਼ਿਆਦਾ ਕਲੋਜ਼ ਉਹਦੇ ਨਾਲ ਮਿਲ ਕੇ ਹੀ ਉਹ ਚੱਲਦਾ ਹੈਗਾ ਆ। ਸੋ ਹੁਣ ਅੱਗੇ ਜਿਹੜਾ ਉਹ ਕੀ ਹੋਊਗਾ। ਅੱਜ ਇੱਕ ਵੀਡੀਓ ਆਈ ਸੀਗੀ ਵੀ ਬੈਲਾਰੂਸ ਦੇ ਜਿਹੜੇ ਫੌਜੀ ਹੈਗੇ ਆ ਉਹਨਾਂ ਦਾ ਜਿਹੜਾ ਕਾਫਲਾ ਹੈਗਾ ਆ ਫੌਜੀਆਂ ਦਾ, ਉਹ ਇੱਕ ਵੱਡੀ ਬਟਾਲੀਅਨ ਜਿਹੜੀ ਆ ਉਸ ਪਾਸੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਇਹ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਉਧਰ ਰੂਸ ਦਾ ਕਹਿੰਦੇ ਆ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸੈਂਕਸ਼ਨਸ ਦੇ ਨਾਲ ਲੱਕ ਟੁੱਟ ਰਿਹਾ ਆ। ਉਹਨਾਂ ਦੀ ਇਕੋਨਮੀ ਦੇ ਉੱਤੇ ਕਾਫੀ ਭੈੜਾ ਜਿਹੜਾ ਅਸਰ ਆ ਉਹਨਾਂ ਨੂੰ ਦੇਖਣ ਨੂੰ ਮਿਲ ਰਿਹਾ ਆ। ਵੀਕਐਂਡ ਦੇ ਉੱਤੇ ਸਵਿਫਟ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢਣ ਦੀ ਜਿਹੜੀ ਕਵਾਇਦ ਆ ਉਹ ਸ਼ੁਰੂ ਹੋ ਗਈ ਸੀ। ਸੋ ਸਵਿਫਟ ਇੱਕ ਅਜਿਹੀ ਪ੍ਰਣਾਲੀ ਆ, ਆਈ ਥਿੰਕ 70-80 ਦੇ ਦਹਾਕੇ ਦੇ ਵਿੱਚ ਇਹ ਸ਼ੁਰੂ ਹੋਈ ਸੀ, ਜਿਸ ਦੇ ਨਾਲ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਕੌਮਾਂਤਰੀ ਪੱਧਰ ਦੇ ਉੱਤੇ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ ਬੈਂਕਸ ਜਿਹੜੀਆਂ ਆ ਉਹ ਮਨੀ ਆ, ਉਹ ਰਾਸ਼ੀ ਆ, ਉਸ ਨੂੰ ਟਰਾਂਸਫਰ ਕਰਦੀਆਂ ਆ। ਹੁਣ ਰੂਸ ਨੂੰ ਉਸ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਦੇ ਵਿੱਚ ਰੂਸ ਦੇ ਐਕਸਪੋਰਟ ਇੰਪੋਰਟ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਪਵੇਗਾ। ਬਹੁਤ ਸਾਰੇ ਰੂਸੀ ਲੋਕ ਜਿਨ੍ਹਾਂ ਦੇ ਬਾਹਰ ਖਾਤੇ ਹੈਗੇ ਆ ਉਹ ਉਸ ਨੂੰ ਐਕਸੈਸ ਜਿਹੜਾ ਉਹ ਨਹੀਂ ਕਰ ਪਾਉਣਗੇ, ਉੱਥੋਂ ਡਾਲਰ ਜਿਹੜਾ ਉਹ ਨਹੀਂ ਕਢਾ ਸਕਣਗੇ। ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਆਊਗੀ। ਉਧਰ ਸਵਿਟਜ਼ਰਲੈਂਡ ਜਿਹੜਾ ਕਿ ਤਕਰੀਬਨ ਸਾਰੇ ਹੀ ਜੰਗਾਂ ਦੇ ਵਿੱਚ ਨਿਊਟਰਲ ਰਹਿੰਦਾ ਹੈ, ਨਾ ਇੱਧਰ ਦਾ ਨਾ ਉੱਧਰ ਦਾ, ਉੱਥੋਂ ਦੇ ਪ੍ਰੈਜ਼ੀਡੈਂਟ ਨੇ ਇਹ ਇਸ਼ਾਰਾ ਕੀਤਾ ਆ ਵੀ ਉਹ ਰਸ਼ੀਅਨ ਐਸੈਟਸ ਆ ਉਹਨਾਂ ਨੂੰ ਫਰੀਜ਼ ਕਰਨ ਜਾ ਰਿਹਾ ਹੈਗਾ। ਕਹਿੰਦੇ ਵੀ ਯੂਰਪੀਅਨ ਸੰਘ ਦੀਆਂ ਜਿਹੜੀਆਂ ਸੈਂਕਸ਼ਨਸ ਆ ਉਸ ਨੂੰ ਇਹ ਅਡਾਪਟ ਜਿਹੜਾ ਉਹ ਕਰਨ ਜਾ ਸਕਦੇ ਹੈਗੇ ਨੇ। ਉੱਥੋਂ ਦੇ ਜਿਹੜੇ ਹੈਗੇ ਨੇ ਲੀਡਰ ਕੈਸਿਸ, ਉਹਨਾਂ ਨੇ ਜਿਹੜਾ ਇਸ ਦੇ ਬਾਰੇ ਉਹ ਦੱਸਿਆ ਹੈਗਾ ਆ। ਉਧਰ ਸਵਿਟਜ਼ਰਲੈਂਡ ਨੇ ਕਿਹਾ ਵੀ ਜਿਹੜੇ ਰੈਫਿਊਜੀਜ਼ ਇੱਧਰ ਨੂੰ ਆਉਣਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਆ ਮਦਦ ਜਿਹੜੀ ਉਹ ਕਰਾਂਗੇ। ਸੋ ਸਥਿਤੀ ਇਸ ਟਾਈਮ ਕਾਫੀ ਜਿਹੜੀ ਇਸ ਤਰੀਕੇ ਦੀ ਜਿਹੜੀ ਬਣੀ ਪਈ ਆ।
ਪਰ ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਆ ਜ਼ੈਲੈਂਸਕੀ, ਜੋ ਕਿ ਆਪ ਇੱਕ ਯਹੂਦੀ ਹੈਗਾ ਆ, ਤੇ ਰੂਸ ਨੇ ਦੇਖੋ ਹਮਲਾ ਕਿਹਾ ਵੀ ਇੱਥੇ ਜੀ ਐਂਟੀ ਨਾਜ਼ੀ ਜਿਹੜੇ ਆ ਉਹ ਬਹੁਤ ਜ਼ਿਆਦਾ ਹੋ ਗਏ ਆ, ਨਾਜ਼ੀਜ਼ ਜਿਹੜੇ ਉਹ ਜ਼ਿਆਦਾ ਹੋ ਗਏ ਆ, ਇਸ ਲਈ ਅਸੀਂ ਇੱਥੇ ਹਮਲਾ ਕਰ ਰਹੇ। ਹੋ ਖੁਦ ਯਹੂਦੀ, ਉਹਦੇ ਪਰਿਵਾਰ ਆਲਰੇਡੀ, ਉਹਦੇ ਜਿਹੜਾ ਪਿਓ ਵਾ ਉਹ ਇਸ ਜੰਗ ਦੇ ਵਿੱਚ ਪਹਿਲਾਂ ਵੀ ਜਿਹੜਾ ਆ ਉਹ ਲੜ ਚੁੱਕਾ ਸੀਗਾ, ਉਸ ਦੇ ਵਿੱਚ ਮਾਰਿਆ ਗਿਆ ਸੀਗਾ, ਤੇ ਹੁਣ ਆਪ ਜਿਹੜਾ ਉਹ ਡਟਿਆ ਪਿਆ ਹੈਗਾ ਆ। ਰੂਸ ਨੇ ਝੂਠੀਆਂ ਅਫਵਾਹਾਂ ਪਹਿਲਾਂ ਫੈਲਾਉਣੀਆਂ ਸ਼ੁਰੂ ਕੀਤੀਆਂ ਵੀ ਇੱਥੋਂ ਦੌੜ ਗਿਆ, ਨੱਸ ਗਿਆ, ਭੱਜ ਗਿਆ ਆ, ਪਰ ਉਹਨੇ ਆਪਣੇ ਪ੍ਰਧਾਨ ਮੰਤਰੀ ਤੇ ਹੋਰ ਸਾਰਿਆਂ ਦੇ ਨਾਲ ਮਿਲ ਕੇ ਇੱਕ ਵੀਡੀਓਜ਼ ਜਿਹੜੀਆਂ ਆ ਉੱਥੋਂ ਦੇ ਪ੍ਰੈਜ਼ੀਡੈਂਸ਼ੀਅਲ ਪੈਲਸ ਦੇ ਮੋਹਰਿਓਂ ਜਿਹੜੀਆਂ ਆ ਉਹ ਉੱਥੋਂ ਪਾਈਆਂ ਸੀਗੀਆਂ। ਸੋ ਲੋਕ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰ ਰਹੇ ਵੀ ਦੇਖੋ ਜੀ ਇਹ ਤਾਂ ਇੱਕ ਕਮੇਡੀਅਨ ਸੀਗਾ, ਤੇ ਇਹਨੂੰ ਕਿੱਥੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਿਹੜਾ ਬਣਾਤਾ, ਇਹ ਕੀ ਕਰ ਲੂਗਾ। ਪਰ ਅਸਲੀ ਲੀਡਰ ਦੀ ਜਿਹੜੀ ਔਖੇ ਵੇਲਿਆਂ ਦੇ ਵਿੱਚ ਜਿਹੜੀ ਉਹ ਪਛਾਣ ਉਹ ਸਾਹਮਣੇ ਆਉਂਦੀ ਹੈਗੀ ਆ, ਤੇ ਜ਼ੈਲੈਂਸਕੀ ਨੇ ਇਹ ਚੀਜ਼ ਜ਼ਰੂਰ ਇਸ ਟਾਈਮ ਸਾਬਤ ਜਿਹੜੀ ਉਹ ਕੀਤੀ ਆ ਵੀ ਉਹ ਆਪਣੇ ਮੁਲਕ ਦੇ ਨਾਲ ਡਟਿਆ ਆ। ਅਮਰੀਕਾ ਵਾਲੇ ਵੀ ਕਹਿੰਦੇ ਸੀ ਵੀ ਤੈਨੂੰ ਅਸੀਂ ਇੱਥੋਂ ਕੱਢ ਲੈਂਦੇ ਆ, ਯੂਰਪੀ ਦੇ ਬਹੁਤ ਸਾਰੇ ਮੁਲਕ ਕਹਿੰਦੇ ਸੀ ਵੀ ਤੈਨੂੰ ਅਸੀਂ ਸ਼ਰਨ ਦੇ ਦਿੰਦੇ ਆ, ਕਹਿੰਦਾ ਨਹੀਂ ਹੁਣ ਮੈਂ ਇੱਥੇ ਹੀ ਰਹਿਣਾ ਆ, ਮਰੂੰਗਾ ਤੇ ਆਪਣੇ ਸਾਰੇ ਹੀ ਇਹਨਾਂ ਜਿਹੜੇ ਇਸ ਟਾਈਮ ਲੜ ਰਹੇ ਆ ਉਹਨਾਂ ਦੇ ਨਾਲ। ਬਹੁਤ ਸਾਰੀਆਂ ਜੋ ਸਿੰਘ ਜੀ ਵੀਡੀਓਜ਼ ਆ ਰਹੀਆਂ ਆ, ਰੂਸੀ ਟੈਂਕ ਦਾ ਇੱਕ ਦਾ ਤੇਲ ਮੁੱਕ ਗਿਆ, ਤੇ ਉੱਥੇ ਦਾ ਇੱਕ ਕਿਸਾਨ ਆ, ਟਰੈਕਟਰ ਆ, ਉਹ ਟਰੈਕਟਰ ਦੇ ਨਾਲ ਟੋਚਣ ਪਾ ਕੇ ਉਹ ਟੈਂਕ ਨੂੰ ਹੀ ਧੂ ਕੇ ਜਿਹੜਾ ਉਹ ਲਈ ਜਾ ਰਿਹਾ ਸੀਗਾ। ਸੋ ਉਹਨਾਂ ਨੇ ਥਾਂ ਦੇ ਉੱਤੇ ਆਪੋ ਆਪਣੇ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੇ ਲੱਗੇ ਹੁੰਦੇ ਆ, ਨਿਸ਼ਾਨ ਲੱਗੇ ਹੁੰਦੇ ਆ ਵੀ ਇੱਧਰ ਨੂੰ ਖੱਬੇ ਨੂੰ ਮੁੜੋ ਤੇ ਉੱਧਰ ਨੂੰ ਸੱਜੇ ਮੁੜੋ, ਉੱਥੇ ਸਾਰਿਆਂ ਨੇ ਗੋ ਐਫ ਯੂਰਸੈਲਫ ਇੱਦਾਂ ਉਹਨਾਂ ਦੀ ਭਾਸ਼ਾ 'ਚ ਰੂਸ ਵਾਲਿਆਂ ਨੂੰ ਲਿਖ ਕੇ ਲਾ ਦਿੱਤਾ, ਤਾਂ ਜੋ ਉਹਨਾਂ ਨੂੰ ਇਹ ਵੀ ਨਾ ਪਤਾ ਲੱਗੇ ਵੀ ਉਹ ਕਿੱਧਰ ਨੂੰ ਜਾਣਾ ਆ, ਕਿਵੇਂ ਜਿਹੜਾ ਉਹ ਹੋਣਾ ਹੈ। ਸੋ ਬਹੁਤ ਕੁਛ ਇਸ ਟਾਈਮ ਚੱਲ ਰਿਹਾ, ਪਰ ਯੂਕਰੇਨੀ ਲੋਕ ਡਟੇ ਨੇ ਤੇ ਉਹ ਰੂਸ ਦਾ ਪੂਰੀ ਤਰ੍ਹਾਂ ਜਿਹੜਾ ਮੁਕਾਬਲਾ ਕਰ ਰਹੇ ਆ। ਪੁਤਿਨ ਦਾ ਸੁਪਨਾ 16 ਘੰਟਿਆਂ 'ਚ ਯੂਕਰੇਨ ਨੂੰ ਸਰ ਕਰਨ ਵਾਲਾ ਹਾਲ ਦੀ ਘੜੀ ਤਾਂ ਜਿਹੜਾ ਉਹ